तो क्या ਹਾਲ ਚਾਲ ਹੈ? ਠੀਕ ਹੋ? ਖੁਸ਼ ਹੋ? ਡੇਲੀ ਸਵੇਲ ਬੈਠਕ ਦੇ ਨਾਲ ਤੁਹਾਡਾ ਦੋਸਤ ਤੁਹਾਡਾ ਹੋਸਟ ਗਜ਼ਨਫਰ ਅब्बास ਹਾਜ਼ਰ। ਸਹੀ ਰਿਫਤ ਅब्बास ਦਾ ਨਾਵਲ ਨੀਲੀਆਂ ਸਿੱਲਾਂ ਪਿੱਛੋਂ ਅੱਜ ਮੈਂ ਤੁਹਾਡੇ ਕਿਤੇ ਪੇਸ਼ ਕਰੇ ਸਾਂ ਇੱਕ ਵੀਵੀਂ ਦਰੀ। ਰਿਆਸਤ ਕੌਣ ਹੈ? ਉਹ ਧੰਮੀ ਜਾਗਿਆ ਤਾਂ ਫੋਨ ਤੇ ਹਬੀਬ ਫੁਲਾਹੀ ਦਾ ਮੈਸੇਜ ਆ। ਮੈਂ ਕੋ ਅੱਜ ਤੂੰ 7 ਵਜੇ ਨਿਮਾਸ਼ਾਂ ਦਿੱਲੀ ਮੌਸਮ ਮੁਸਲਿਮ ਹੋਟਲ ਮਿਲ। ਈ ਵੇਲੇ ਸਵੇਲ ਦੇ 9 ਵੱਜ ਗਏ ਹਨ। ਅਸੋਂ ਦਾ ਆਨ ਸ਼ਹਿਰ ਉੱਤੇ ਏਡਾ ਝਿੱਕਾ ਲੈ ਆਇਆ ਹਾ ਜੋ ਅੱਜ ਪੱਖੀ ਪੂਰੀ ਤਰ੍ਹਾਂ ਉੱਡ ਨਾ ਪੈ ਸਕਦੇ ਹਨ। ਈ ਵੇਲੇ ਅਸਮਾਨ ਭਾਵੇਂ ਸਾਵਣ ਤੇ ਬੱਦਲਾਂ ਦੀਆਂ ਬਾਰਿਸ਼ਾਂ ਪਿੱਛੋਂ ਥੋੜਾ ਜਿਹਾ ਸਾਵਾ ਪਿਆ ਦਿਸਦਾ ਹੋਵੇ, ਪਰ ਈ ਨਾਲ ਕੋਈ ਸੂਹ ਨਾ ਪਈ ਨਿਕਲਦੀ ਹੈ, ਜਿਵੇਂ ਕਹੀਂ ਬਹੁ ਵੱਡੇ ਕਾਗਜ਼ ਵਿੱਚੋਂ ਬਾਲੇ ਦੇ ਖੇਡਣ ਦੀ ਹਿੱਕ ਵੀ ਭੰਭੀਰੀ ਨਾ ਬਣਾਈ ਵञ ਸਕੇ, ਜਿਵੇਂ ਕਹੀਂ ਬਹੁ ਵੱਡੀ ਰੰਗੇ ਦੀ ਬਾਲਟੀ ਵਿੱਚੋਂ ਸ਼ਹਿਰ ਦਾ ਹਿੱਕ ਵੀ ਬੂਹਾ ਨਾ ਰੰਗਿਆ ਵञ ਸਕੇ। ਉਹ ਆਪਣੇ ਫਲੈਟ ਦੀ ਤਾਕੜੀ ਵਿੱਚੋਂ ਅਸਮਾਨ ਤੇ ਸ਼ਹਿਰ ਕੋ ਡਿੱਠਾ ਤੇ ਉਹਨਾਂ ਦੇ ਕਹੀਂ ਪੁਰਾਣੇ ਸਾਂਗੇ ਵਿੱਚੋਂ ਖਿਲ ਪਿਆ। ਈ ਘੜੀ ਉਹ ਨਰੰਗੀ ਕੋ ਉੱਚ ਫੋਨ ਕੀਤਾ। ਹੀਰ ਦੇ ਕਤਲ ਦੀ FIR ਪਾਰੋਂ ਸੈਸ਼ਨ ਕੋਰਟ ਵਿੱਚ ਪਟੀਸ਼ਨ ਦਾ ਸੋਚਾ ਤੇ ਸ਼ਾਮ 7 ਵਜੇ ਹਬੀਬ ਫੁਲਾਹੀ ਦੇ ਮਿਲਣ ਦਾ ਭੁੱਖ ਸਿਤਰਿਆ। ਉਹ ਸ਼ਾਮ 7 ਵਜੇ ਦਿੱਲੀ ਮੁਸਲਿਮ ਹੋਟਲ, ਜਿਹੜਾ ਹੁਸੈਨ ਆਗਾਹੀ ਬਾਜ਼ਾਰ ਦੀ ਚਾੜ੍ਹੀ ਤੇ ਅੰਦਰੂਨ ਮੁਲਤਾਨ ਦਾ ਇੱਕ ਬਹੁ ਵਾਂਦੜ ਚਾਹਖਾਨਾ ਹਾ ਪੁੱਜਾ ਤਾਂ ਹਬੀਬ ਫੁਲਾਹੀ ਇੱਕ ਚੁੰਡ ਦੀ ਮੇਜ਼ ਉੱਤੇ ਬੈਠਾ ਹਾ। ਉਹ ਉੱਠੀ ਕੇ ਉਹ ਕੋ ਆਦਰ ਦਿੱਤਾ ਤੇ ਆਪਣੇ ਸਾਹਮਣੇ ਵਾਲੀ ਕੁਰਸੀ ਤੇ ਬਾਹਮਣ ਦਾ ਆਖਿਆ। ਉਹ ਦੋਹੇ ਆਮੂ ਸਾਮੂ ਬੈਠੇ ਹੋਏ ਇੱਕ ਦੂਜੇ ਕੋ ਦੇਖ ਤੇ ਮੁਰਕੇ। ਚਾਹਖਾਨੇ ਵਿੱਚ ਚੰਗੇ ਭਲੇ ਲੋਕ ਆਪਣੇ ਆਪਣੇ ਧਿਆਨ ਵਿੱਚ ਗੱਲ ਹੀ ਬੈਠੇ ਕਰੇਂਦੇ ਹਨ। ਇਹ ਹੋਟਲ ਸ਼ਹਿਰ ਦੇ ਸ਼ਾਇਰਾਂ, ਅਦੀਬਾਂ, ਦਾਨਿਸ਼ਵਰਾਂ ਤੇ ਸਹਾਫੀਆਂ ਦਾ ਮਨ ਭਾਵਣਾ ਟਿਕਾਣਾ ਹਾ। ਈ ਘੜੀ ਚਾਹਖਾਨੇ ਦਾ ਫਿੱਕਾ ਪੀਲਾ ਚਾਨਣ ਈ ਜਾਹ ਕੋ ਬਾਹਰੋਂ ਹੁਸੈਨ ਆਗਾਹੀ ਦੀ ਤਿੱਖੀ ਵਪਾਰਵੀਂ ਰੁਸ਼ਨਾਈ ਤੋਂ ਅੰਜ ਪਿਆ ਕਰੇਂਦਾ ਹਾ। ਈ ਹੋਟਲ ਵਿੱਚ ਬਾਹਣ ਵਾਲੇ ਅਕਸਰ ਲੋਕ ਇੱਕ ਦੂਜੇ ਦੇ ਜਾਣੂ ਹਨ, ਪਰ ਈ ਵੇਲੇ ਹਰ ਕੋਈ ਆਪਣੀ ਮੇਜ਼ ਤੇ ਰੁੱਝਿਲ ਹਾ। ਮੈਂ ਤੈਕੂ ਇੱਕ ਬਹੁ ਅਪਣੈਤੀ ਗੱਲ ਰਸਾਵਣ ਪਾਰੋਂ ਸਰਵਾਏ, ਹਬੀਬ ਫੁਲਾਹੀ ਬੋਲਿਆ। ਉਹ ਲਿਖਾਰੀ ਦੀ ਅੱਖੀ ਵਿੱਚ ਦੇਦੇ ਹੋਏ ਉਕੂ ਅੱਗੂ ਬੋਲਣ ਦੀ ਰਾਹ ਦਿੱਤੀ। ਕੁਝ ਦੀਆਂ ਤੂੰ ਮੇਰਾ ਪੀਛਾ ਕੀਤਾ ਮੈਂ ਨਾ ਪਏ। ਮੈਕੂ ਪੱਕ ਹੈ ਜੋ ਈ ਵੇਲੇ ਵੀ ਇੱਕ ਬੰਦਾ ਚਾਹਖਾਨੇ ਵਿੱਚ ਬੈਠੇ, ਹਬੀਬ ਫੁਲਾਹੀ ਵੱਧ ਬੋਲਿਆ। ਉਕੂ ਲੱਗਿਆ ਜੋ ਲਿਖਾਰੀ ਕਈ ਕਹਾਣੀ ਦਾ ਮੁੰਡ ਪਿਆ ਬਧੇਂਦੇ। ਮੈਂ ਤੈਕੂ ਈ ਵੇਲੇ ਚਾਹਖਾਨੇ ਵਿੱਚ ਨਾ ਛੱਡਣਾ ਚਾਹੁੰਦਾ ਹਮ, ਪਰ ਮੈਂ ਤੈਕੂ ਹੀ ਛੱਡ ਸਕਦਾ ਹਮ। ਉਹ ਕੁਝ ਬੋਲਿਆ ਮੁੱਤੂ ਲਿਖਾਰੀ ਕੋ ਪਿਆ ਦੇਦਾ ਹਾ। ਮੈਂ ਤੈਕੂ ਇੱਕ ਬਈ ਗਾਲ ਪਾਰੋਂ ਵੀ ਸਜੇ। ਮੈਂ ਇਹ ਰਿਆਸਤ ਕੋ ਇਹਦੇ ਓਛਣ ਵਿੱਚੋਂ ਬਾਹਰ ਦੇਖਣਾ ਚਾਹੁੰਦਾ। ਕਿਆ ਤੂੰ ਮੈਨੂੰ ਦੱਸ ਸਕਦਈ ਜੋ ਇਹ ਰਿਆਸਤ ਕਿੱਥਾਂ ਰਹਿੰਦੀ ਏ ਤੇ ਮੈਂ ਇਹਕੂ ਕਿਵੇਂ ਦੇਖ ਸਕਦਾ? ਹਬੀਬ ਫੁਲਾਹੀ ਪੁੱਛਾ। ਉਹ ਹੁਣ ਵੀ ਕੁਝ ਬੋਲਿਆ ਮੁੱਤੂ ਲਿਖਾਰੀ ਕੋ ਪਿਆ ਦੇਦਾ ਹਾ। ਮੈਂ ਆਪਣੀ ਅੱਖ ਨਾਲ ਇਹ ਰਿਆਸਤ ਕੋ ਦੇਖਣਾ ਚਾਹੁੰਦਾ। ਇਹ ਰਿਆਸਤ ਬਾਰੇ ਬਹੁ ਸਾਰੀਆਂ ਉਡੀਲਾਂ ਤੇ ਦਿਖਾਲਿਆਂ ਮੇਰੇ ਨਾਲ ਨਾਲ ਪਿਆ ਟੁੱਟਦੇ ਨੇ। ਬਹੁ ਸਾਰੇ ਬਾਕੇ ਤੇ ਰਾਖੇ ਮੇਰੇ ਇਕੱਠੇ ਪੈ ਵਗਦੇ ਨੇ। ਮੈਂ ਇਹ ਰਿਆਸਤ ਦਿਆਂ ਬਹੁ ਸਾਰਿਆਂ ਵੁੜਤਾ ਵਿੱਚੋਂ ਪਿਆ ਲੱਗਦਾ। ਮੈਂ ਦੇਖਣਾ ਚਾਹੁੰਦਾ ਜੋ ਰਿਆਸਤ ਦਾ ਬਹੁਤਾ ਕਿਆ ਹੈ। ਉਹ ਹਬੀਬ ਫੁਲਾਹੀ ਕੋ ਪਿਆ ਸੁਣਦਾ ਹਾ। ਮੈਂ ਕੋ ਪਹਿਲੇ ਲੱਗਿਆ ਜੋ ਰਿਆਸਤ ਰਕਸ਼ਿਆਂ, ਲਾਰਿਆਂ
ਤੇ ਰੇਲ ਗਾਡੀਆਂ ਵਿੱਚ ਬੰਦ ਕਰੇਂਦੀ ਹੈ ਜੋ ਕਹੀਂ ਕੋ ਪਤਾ ਨਾ ਲੱਗੇ ਜੋ ਰਿਆਸਤ ਆਂਦੀ ਪਈ ਏ ਜਾਂ ਵਹਿੰਦੀ ਪਈ ਏ। ਮੈਂ ਰਕਸ਼ਾ ਪਿੱਛੋਂ ਰਕਸ਼ੇ ਭਜਾਏ, ਲਾਰਿਆਂ ਵਿੱਚ ਪੈਂਡੇ ਕੱਟੇ ਤੇ ਲਾਰੀ ਅੱਡਿਆਂ ਤੇ ਡੀਂਹ ਗੁਜ਼ਾਰੇ, ਰੇਲ ਗਾਡੀਆਂ ਵਿੱਚ ਪੰਧ ਛਿੱਕੇ ਤੇ ਰੇਲਵੇ ਪਲੇਟਫਾਰਮਾਂ ਤੇ ਵਕਤ ਲੰਘਾਇਆ ਜੋ ਮਤਾਂ ਕਿਥਈ ਰਿਆਸਤ ਟੱਕਰ ਪਵੇ। ਪਰ ਇਨ੍ਹਾਂ ਸਾਰਿਆਂ ਜਾਹੀਂ ਤੇ ਰਿਆਸਤ ਹੈ। ਉਕੂ ਅੱਜ ਹਬੀਬ ਫੁਲਾਹੀ ਕਈ ਬਈ ਵਾਹਦ ਵਿੱਚ ਪਿਆ ਨਿਜ਼ਰਦਾ ਹਾਂ। ਵਤ ਮੈਂ ਆਪਣਿਆਂ ਦਿਖਾਲਿਆਂ ਵਿੱਚੋਂ ਅੱਗੋਂ ਟੁਰਿਆ, ਮੈਂ ਰਿਆਸਤ ਕੋ ਮਾਲ ਖਾਨਿਆਂ, ਥਾਣਿਆਂ ਤੇ ਕਚਹਿਰੀਆਂ ਵਿੱਚ ਤਈ ਗੋਲਿਆ, ਡਿਪਟੀ ਕਮਿਸ਼ਨਰਾਂ ਤੇ ਕਮਿਸ਼ਨਰਾਂ ਦੇ ਦਫ਼ਤਰ ਤਈ ਭਾਲਿਆ। ਮੈਂ ਕੋ ਕਈ ਵੀ ਜਾ ਤੇ ਰਿਆਸਤ ਅੰਦਰ ਵੜਦੀ ਜਾਂ ਬਾਹਰ ਨਿਕਲਦੀ ਨਾ ਨਿਜ਼ਰੀ। ਇਨ੍ਹਾਂ ਅਫਸਰਾਂ ਤੇ ਜੱਜਾਂ ਦੇ ਮੱਥਿਆਂ ਤੇ ਰਿਆਸਤ ਦੇ ਹਰ ਕਾਰਿਆਂ ਤੇ ਕਰਿੰਦਿਆਂ ਦੇ ਠੱਪੇ ਹਨ। ਇਹ ਖੁਦ ਰਿਆਸਤ ਨਾ ਹਨ। ਉनको ਇਵੇਂ ਲੱਗਿਆ ਜੋ ਹਬੀਬ ਫੁਲਾਹੀ ਦੀ ਕਹਾਣੀ ਤੋਂ ਬਾਹਰ ਟੁਰ ਪਈ ਹੈ। ਮੇਜ਼ ਉੱਤੇ ਪਈ ਹੋਈ ਚਾਹ ਠਰ ਗਈ ਹੈ। ਉਹ ਇਸ਼ਾਰੇ ਨਾਲ ਬੈਰੇ ਕੋ ਸੱਜਾ ਤੇ ਸੱਜੀ ਚਾਹ ਘਿਨਾਵਣ ਦਾ ਆਖਿਆ। ਵੱਲ ਜਾਣਿਓਮ ਜੋ ਮੁੱਲਾ ਰਿਆਸਤ ਹੈ, ਪਰ ਮੁੱਲਾ ਰਿਆਸਤ ਦਾ ਹੱਥ ਵੰਡ ਤਾਂ ਹਾ ਪਰ ਖੁਦ ਰਿਆਸਤ ਨਾ ਹਾ। ਬਾਹਰੋਂ ਮੁਲਤਾਨ ਦੀ ਬਖਦੀ ਰਾਤ ਪਈ ਵਾਹਦੀ ਹੈ। ਵੱਲ ਲੱਗਿਓਮ ਜੋ ਚੌਕ ਵਿੱਚ ਘੋੜੇ ਤੇ ਬੈਠਾ ਸੂਰਮਾ ਰਿਆਸਤ ਹੈ, ਪਰ ਉਹ ਕੁਝ ਡੀਆਂ ਪਿੱਛੋਂ ਵਟੀਜ ਗਿਆ। ਲੋਕ ਚਾਹ ਖਾਨੇ ਵਿੱਚ ਆਂਦੇ ਤੇ ਵਹਿੰਦੇ ਪਏ ਹਨ। ਵੱਲ ਸੋਚਮ ਜੋ ਰਿਆਸਤ ਛਾਵਣੀ ਅੰਦਰ ਕਮਾਂਡਰ ਦੀ ਕੋਠੀ ਵਿੱਚ ਰਹਿੰਦੀ ਹੈ। ਮੈਂ ਕਮਾਂਡਰ ਦੀ ਕੋਠੀ ਤੋਂ ਟੁਰ ਪਿਓਮ, ਪਰ ਉਹਨਾਂ ਮੈਕੂ ਨਾਕੇ ਤੇ ਝਲ ਗਿਦਾ। ਇੱਕ ਫੌਜੀ ਤੋਂ ਪੁੱਛਮ ਜੋ ਕਿਆ ਰਿਆਸਤ ਇਥੇ ਹੀ ਰਹਿੰਦੀ ਏ। ਉਹ ਮੈਦੇ ਤੇ ਬੰਦੂਕ ਛਕ ਗਿਦੀ ਤੇ ਪੱਟ ਮਾਰੀਏ। ਮੇਜ਼ ਤੇ ਗਰਮ ਚਾਹ ਲੱਗ ਗਈ, ਪਰ ਉਹਨਾਂ ਹਾਲੀ ਤਈ ਪਿਆਲੀ ਕੋ ਹੱਥ ਨਾ ਲਾਇਆ ਹਾ। ਛਾਵਣੀ ਤੋਂ ਵਲਿਓਮ ਤਾਂ ਦੂਜੇ ਡੀ ਮੈਦੇ ਪਿੱਛੋਂ ਇੱਕ ਬੰਦਾ ਟੁਰ ਪਿਆ। ਅੱਜ ਉਕੂ ਇੱਕ ਨਵਾਂ ਤੇ ਅਲਾਦਾ ਹਬੀਬ ਫੁਲਾਹੀ ਪਿਆ ਦਿਸਦਾ ਹਾ। ਵੱਲ ਮਿਥਿਅਮ ਜੋ ਰਿਆਸਤ ਮਾਫ ਕਰੇ ਸੋ ਵੱਲ ਮਿਥਿਅਮ ਜੋ ਰਿਆਸਤ ਦਾਰੁਲ ਹਕੂਮਤ ਵਿੱਚ ਰਹਿੰਦੀ ਹੈ। ਕੋਈ ਸੈਕਟਰੀ, ਵਜ਼ੀਰ ਆਜ਼ਮ ਯਾਵਤ ਸਦਰ ਰਿਆਸਤ ਹੈ, ਪਰ ਇਨ੍ਹਾਂ ਵਿੱਚੋਂ ਵੀ ਕੋਈ ਰਿਆਸਤ ਨਾ ਹਾ। ਇਹ ਸਾਰੇ ਇੱਕ ਬਹਿ ਤੋਂ ਪੁੱਛਦੇ ਹਨ ਜੋ ਰਿਆਸਤ ਕਿਆ ਚਾਹੁੰਦੀ ਹੈ। ਵੱਲ ਕਥਿਅਮ ਜੋ ਫੌਜ ਦਾ ਵੱਡਾ ਕਮਾਂਡਰ ਜਿਹਦੇ ਹੱਥ ਵਿੱਚ ਹਰ ਵੇਲੇ ਇੱਕ ਸੋਟੀ ਹੁੰਦੀ ਹੈ, ਉਹ ਰਿਆਸਤ ਹੈ। ਵੱਲ ਦੱਸ ਪਈ ਜੋ ਉਹਦੀ ਮੁੱਦ ਮੁਲਾਜ਼ਮਤ ਪੂਰੀ ਥੀਵਣ ਵਾਲੀ ਹੈ ਤੇ ਉਹ ਮੁਲਕ ਤੋਂ ਬਾਹਰ ਟੁਰ ਵੇ ਸੀ। ਉਕੂ ਦੱਸ ਨਾ ਪਈ ਪਉਂਦੀ ਹੈ ਜੋ ਉਹ ਹਬੀਬ ਫੁਲਾਹੀ ਦੀ ਕਹਾਣੀ ਦੇ ਅੰਦਰ ਹੈ ਜਾਂ ਬਾਹਰ ਖੜੇ। ਉਹ ਆਪਣੇ ਵਾਅਦੇ ਮੁਜਬ ਦੂਜੇ ਡੀਂਹ ਇੱਕ ਸਿਨੇਮਾ ਹਾਊਸ ਦੇ ਕੈਫੇ ਵਿੱਚ ਮਿਲੇ। ਇਹ ਕੈਫੇ ਦੀ ਇੱਕ ਕੁਰਸੀ ਤੇ ਬੈਠੇ ਹੋਏ ਲਿਖਾਰੀ ਦਸਾਇਆ ਜੋ ਈ ਵੇਲੇ ਵੀ ਇੱਕ ਬੰਦਾ ਉਹਦੀ ਨਿਗਰਾਨੀ ਤੇ ਹੈ ਪਿਆ। ਫਿਲਮ ਦਾ ਮੋਹਰੀ ਸ਼ੋਅ ਥੋੜੀ ਦੇਰ ਪਹਿਲੇ ਸ਼ੁਰੂ ਥੀ ਗਿਆ ਹਾ। ई पारूं हर पासे चुप है, पर वल भी जडन मंडूए दा बूहा खुलदा हा त शोर बाहर आंदा हा। तैकू अज दस्यंदा पियां जो राहत पटोली ते मैं हमेशा एक कल्ली जाह ते मिलदे हैं, पर अजकल कोई ना कोई बंदा साडा ओ तई पीछा करेंदे। हबीब फुलाही बोलिया। जी दोस्तों, ये है रिफत अब्बास ਦੇ ਨਾਵਲ ਨੀਲਿਆਂ ਸਿੱਲਾਂ ਪਿੱਛੋਂ ਦੀ 21ਵੀਂ ਦਰੀ ਜਿਹੜੀ ਮੈਂ ਅੱਜ ਤੁਹਾਡੇ ਨਾਲ ਸਾਂਝੀ ਕੀਤੀ ਹੈ। ਅਗਲੀ ਦਰੀ 22ਵੀਂ ਦਰੀ ਘਿਣ ਕੇ ਵੱਲ ਹਾਜ਼ਰ ਸੀ ਸਾਂ। ਆਪਣੇ ਦੋਸਤ ਆਪਣੇ ਹੋਸਟ ਗਜ਼ਨਫਰ ਅब्बास को इजाज़त ॾियो। रब सोने दे हवाले।